ਕੈਨੇਡਾ ਦੇ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੇ ਘਰਾਂ ਦੇ ਉੱਤੇ ਗੋਲੀਆਂ ਚਲਾਉਣ ਜਾਂ ਫਿਰ ਉਹਨਾਂ ਤੋਂ ਫਰੌਤੀਆਂ ਮੰਗਣ ਦੀਆਂ ਘਟਨਾਵਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੁੰਦਾ ਦੇਖਿਆ ਜਾ ਰਿਹਾ ਹੈ। ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜਿਹੜੇ ਕੈਨੇਡਾ ਤੋਂ ਇਸ ਟਾਈਮ ਕਿਸੇ ਹੋਰ ਮੁਲਕ ਨੂੰ ਰੁਖ ਕਰਨ ਦੇ ਲਈ ਮਜਬੂਰ ਹੋ ਚੁੱਕੇ ਨੇ। ਅਜਿਹਾ ਹੀ ਇੱਕ ਪਰਿਵਾਰ ਜਿਹੜਾ ਉਹ ਧਰਮਜੀਤ ਨੇ, ਜਿਹੜੇ ਕਿ ਪੰਜਾਬੀ ਮੂਲ ਦੇ ਨੇ, ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਜਿਹੜੀਆਂ ਐਕਸਟੋਰਸ਼ਨ ਦੀਆਂ ਜਿਹੜੀਆਂ ਧਮਕੀਆਂ ਸਨ ਜਾਂ ਕਾਲ ਸਨ, ਉਹ ਅਕਤੂਬਰ 2025 ਤੋਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਉਹਨਾਂ ਨੇ ਇਸ ਬਾਬਤ ਨਵੰਬਰ ਦੇ ਵਿੱਚ 25 ਦੇ ਵਿੱਚ ਇਸ ਸੰਬੰਧ ਦੇ ਵਿੱਚ ਇੱਕ ਸ਼ਿਕਾਇਤ ਵੀ ਪੁਲਿਸ ਦੇ ਕੋਲ ਦਰਜ ਕਰਵਾਈ ਸੀ ਤੇ ਇਸ ਦਰਮਿਆਨ ਉਹਨਾਂ ਦੇ ਘਰ ਦੇ ਉੱਤੇ ਜਿਹੜੀ ਹੈ ਫਾਇਰਿੰਗ ਵੀ ਹੋਈ ਸੀ ਨਵੰਬਰ 2025 ਦੇ ਵਿੱਚ ਹੀ। ਤਾਂ ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਨੰਬਰ ਬਦਲਿਆ ਤੇ ਪੁਲਿਸ ਨੇ ਕਈ ਕਾਲ ਜਿਹੜੀਆਂ ਨੇ ਬਲੌਕ ਕੀਤੀਆਂ, ਪਰ ਬਾਅਦ ਦੇ ਵਿੱਚ ਫਿਰ ਜਿਹੜੀਆਂ ਇਹ ਸਿਲਸਿਲਾ ਫਰੌਤੀਆਂ ਮੰਗਣ ਦਾ ਇਹ ਜਾਰੀ ਰਿਹਾ। ਅਸਲ ਦੇ ਵਿੱਚ ਉਹ ਦੱਸਦੇ ਨੇ ਕਿ ਜੇਕਰ ਪੁਲਿਸ ਤੁਹਾਨੂੰ ਪ੍ਰੋਟੈਕਟ ਹੀ ਨਹੀਂ ਕਰ ਸਕਦੀ, ਜੇਕਰ ਉਹਨਾਂ ਦੇ ਕੋਲੇ ਤੁਹਾਡੇ ਲਈ ਕੁਝ ਕਰਨ ਨੂੰ ਹੈ ਹੀ ਨਹੀਂਗਾ, ਤਾਂ ਫਿਰ ਤੁਸੀਂ ਕਿਵੇਂ ਰਹੋਗੇ? ਜੇਕਰ ਤੁਹਾਡੇ ਘਰ ਸੁਰੱਖਿਅਤ ਨਹੀਂਗੇ, ਤੁਹਾਡੇ ਕਾਰੋਬਾਰ ਸੁਰੱਖਿਅਤ ਨਹੀਂਗੇ, ਤਾਂ ਤੁਸੀਂ ਉਸ ਮੁਲਕ ਦੇ ਵਿੱਚ ਕਿਵੇਂ ਰਹੋਗੇ? ਉਹਨਾਂ ਨੇ ਕਿਹਾ ਕਿ ਹੁਣ ਇੱਕ ਵਾਰ ਫਿਰ ਤੋਂ ਮੈਨੂੰ ਜਿਹੜੀਆਂ ਫਰੌਤੀ ਸੰਬੰਧੀ ਕਾਲਾਂ ਆਈਆਂ ਨੇ, ਧਮਕੀਆਂ ਆਈਆਂ ਨੇ, ਤੇ ਕਹਿੰਦੇ ਵੀ ਜੇ ਨਵੰਬਰ 25 ਨੂੰ ਜਿਹੜੀ ਵਾਰਦਾਤ ਵਾਪਰੀ ਸੀ ਉਸ ਸੰਬੰਧ ਦੇ ਵਿੱਚ ਜੇ ਮੈਂ ਘਰ ਦੇ ਵਿੱਚ ਹੁੰਦਾ ਤਾਂ ਫਿਰ ਮੇਰਾ ਹੋ ਸਕਦਾ ਮੇਰੀ ਉੱਥੇ ਮੌਤ ਵੀ ਹੋ ਸਕਦੀ ਸੀ। ਉਹਨਾਂ ਨੇ ਕਿਹਾ ਕਿ ਮੈਂ ਬਹੁਤ ਸਾਰੇ ਯਤਨ ਕਰਨ ਦੇ ਬਾਵਜੂਦ ਵੀ ਹਾਲੇ ਤੱਕ ਇਸ ਵਰਤਾਰੇ ਦੇ ਵਿੱਚੋਂ ਨਿਕਲ ਨਹੀਂ ਸਕਿਆ। ਕ੍ਰਿਮੀਨਲ ਲੋਕ, ਜਰਾਇਮ ਪੇਸ਼ਾ ਲੋਕ ਲਗਾਤਾਰ ਉਸ ਤੋਂ ਫਰੌਤੀਆਂ ਮੰਗ ਰਹੇ ਨੇ। ਉਹਨਾਂ ਨੇ ਕਿਹਾ ਕਿ ਜੇਕਰ ਇਹੀ ਹਾਲ ਰਹੇ ਤਾਂ ਉਹਨਾਂ ਦਾ ਪਰਿਵਾਰ ਜਿਹੜਾ ਉਹ ਕੈਨੇਡਾ ਛੱਡਣ ਨੂੰ ਮਜਬੂਰ ਹੋ ਜਾਊਗਾ। ਬਹੁਤ ਸਾਰੇ ਹੋਰ ਵੀ ਜਿਹੜੇ ਇਸ ਟਾਈਮ ਪਰਿਵਾਰ ਨੇ, ਕਾਰੋਬਾਰੀ ਪਰਿਵਾਰ ਨੇ, ਉਹ ਕੈਨੇਡਾ ਨੂੰ ਛੱਡਣ ਦੀਆਂ ਸੋਚ ਰਹੇ ਨੇ। ਸੋ ਕੈਨੇਡਾ ਦੇ ਵਿੱਚ ਵਾਧਾ ਕ੍ਰਾਈਮ ਜਿਹੜਾ ਉਹ ਇਸ ਕਦਰ ਵੱਧ ਚੁੱਕਿਆ ਕਿ ਇਸ ਟਾਈਮ ਉਹ ਪੰਜਾਬੀਆਂ ਦੇ ਲਈ ਇੱਕ ਬਹੁਤ ਵੱਡੀ ਵਿਪਤਾ, ਸੰਕਟ, ਚੁਣੌਤੀ ਬਣ ਚੁੱਕਿਆ ਹੈ।